ਇੱਕ ਸਟਾਰਮ ਬੈਂਕਿੰਗ ਖੇਤਰ ਦੇ ਵਿੱਚ ਆਇਆ ਪਿਆ ਹੈ। ਜੀ ਉਸ ਨੇ ਇਸ ਟਾਈਮ ਅਮਰੀਕਾ ਦੀਆਂ ਕਹਿ ਲਓ ਵੀ ਨੀਹਾਂ ਨੂੰ ਹਿਲਾਉਣ ਵਾਲੀ ਜਿਹੜੀ ਗੱਲ ਕੀਤੀ ਆ, ਕ੍ਰੈਡਿਟ ਸੂਸੀ ਕਰਕੇ ਜਿਹੜਾ ਇੱਕ ਬੈਂਕ ਹੈਗਾ ਆ, ਉਹਨਾਂ ਦੀ ਆਪਣੀ ਰਿਪੋਰਟ ਦੇ ਵਿੱਚ ਹੁਣ ਇਹ ਉਹਨਾਂ ਨੂੰ ਲੱਭਾ ਆ ਵੀ ਭਾਈ ਮਟੀਰੀਅਲ ਵੀਕਨੈਸ ਜਿਹੜੀ ਆ ਇਸ ਦੇ ਵਿੱਚ ਰਹੀ ਆ। ਇਹਦੇ ਕਰਕੇ ਇੱਕ ਵਾਰੀ ਅੱਜ ਕ੍ਰੈਡਿਟ ਸੂਜ਼ੀ ਦੇ ਜਿਹੜੇ ਸ਼ੇਅਰ ਆ ਉਹ 20% ਡਾਊਨ ਚਲੇ ਗਏ। ਇਸੇ ਦੇ ਚੱਲਦਿਆਂ ਸਟਾਕਸ ਦੇ ਵਿੱਚ 2% ਤੋਂ ਵੱਧ ਦੀ ਗਿਰਾਵਟ ਜਿਹੜੀ ਆ ਉਹ ਦਰਜ ਕੀਤੀ ਗਈ ਹੈਗੀ ਆ। ਸੋ ਗਲੋਬਲ ਫਾਈਨੈਂਸ਼ੀਅਲ ਸਿਸਟਮਸ ਦੇ ਵਿੱਚ ਜਿਹੜੀ ਸਟੇਬਿਲਿਟੀ ਆ, ਸਥਿਰਤਾ ਨਾ ਹੋਣ ਦੇ ਇਹ ਜਿਹੜੇ ਸੰਕੇਤ ਇਸ ਟਾਈਮ ਨਜ਼ਰ ਆ ਰਹੇ ਨੇ। ਆਪਾਂ ਦੇਖੋ ਹਰਜੋਤ ਸਿੰਘ ਜੀ, ਲੰਮੇ ਅਰਸੇ ਤੋਂ ਗੱਲਾਂ ਕਰਦੇ ਆ ਰਹੇ ਹਾਂ ਵੀ ਕਿਸੇ ਨੂੰ ਵੀ ਅਰਥਚਾਰੇ ਦਾ ਪਤਾ ਨਹੀਂ ਲੱਗ ਰਿਹਾ ਵੀ ਚੱਲ ਕੀ ਜਿਹੜਾ ਹੋ ਰਿਹਾ ਸੀ। ਹੁਣ ਇੱਥੋਂ ਇਹ ਲੱਗ ਰਿਹਾ ਵੀ ਜਿਹੜੇ ਬਾਲੇ ਲਾ ਕੇ ਅਰਥਚਾਰੇ ਨੂੰ ਚੱਕਿਆ ਸੀ, ਉਹ ਵਿਚਾਰਿਆਂ ਨੂੰ ਤਾਂ ਘੁਣ ਲੱਗਾ ਸੀਗਾ, ਉਹਨਾਂ ਨੂੰ ਤਾਂ ਬਈ ਸੇਕ ਲੱਗੀ ਸੀ ਤੇ ਉਹ ਹੁਣ ਖੁਰਦੇ ਜਾਂਦੇ ਆ। ਤੇ ਹੁਣ ਅੱਗੇ ਪਤਾ ਨਹੀਂ ਸਥਿਤੀ ਜਿਹੜੀ ਉਹ ਬਣਨੀ ਕੀ ਹੈਗੀ ਆ। ਸੋ ਫਾਈਨੈਂਸ਼ੀਅਲ ਰਿਪੋਰਟਿੰਗਸ ਦੇ ਵਿੱਚ ਜਿਹੜੀ ਇਹਨਾਂ ਨੇ ਵੀਕਨੈਸ ਆਪਣੀ ਜਿਹੜੀ ਉਹ ਸ਼ੋਅ ਕੀਤੀ ਆ, ਇਸ ਦੇ ਕਰਕੇ ਇੱਕ ਵਾਰੀ ਫੇਰ ਹਿਲਜੁਲ ਬਹੁਤ ਹੋਈ ਆ। ਸੋ ਇਹ ਤੂਫਾਨ ਦੇ ਵਿੱਚ ਆਲਰੇਡੀ ਇੱਕ ਦੋ ਬੈਂਕ ਜਿਹੜੇ ਉਹਨਾਂ ਦਾ ਭੱਠਾ ਬਹਿ ਚੁੱਕਾ ਆ ਸਿਲੀਕਨ ਵੈਲੀ ਬੈਂਕ ਦੇ ਵਿੱਚ, ਤੇ ਉਹ ਜਿਹੜਾ ਕੋਲੈਪਸ ਹੋਇਆ ਉਸ ਦੇ ਵਿੱਚ ਹੁਣ ਇਹ ਮੁੱਖ ਤੌਰ ਤੇ ਆ ਰਿਹਾ ਵੀ ਜਿਹੜਾ ਸਿਲੀਕਨ ਵੈਲੀ ਬੈਂਕ ਦੇ ਵਿੱਚ ਨਿਵੇਸ਼ਕ ਸੀਗੇ ਤੇ ਜਿਹੜੇ ਇਹਨਾਂ ਦੇ ਲੋਕ ਸੀਗੇ, ਉਹਨਾਂ ਨੇ ਰਿਸਕ ਅਸੈਸਮੈਂਟਸ ਚੱਜ ਨਾਲ ਨਹੀਂ ਕੀਤੀਆਂ, ਆਪਣੀ ਮਨ ਮਰਜ਼ੀ ਦੇ ਨਾਲ ਜਿੱਥੇ ਜੀ ਕੀਤਾ ਆ ਉਹ ਇਨਵੈਸਟਮੈਂਟਾਂ ਕੀਤੀਆਂ। ਕੋਈ ਰੈਗੂਲੇਸ਼ਨਸ ਦੀ ਉਸ ਦੇ ਵਿੱਚ ਜਿਹੜੀ ਉਹ ਜਾਂ ਓਵਰਸਾਈਟ ਦੀ ਜਿਹੜੀ ਉਸ ਦੇ ਵਿੱਚ ਘਾਟ ਰਹੀ ਆ, ਤੇ ਹੁਣ ਉਸ ਦਾ ਖਾਮਿਆਜ਼ਾ ਜਿਹੜਾ ਆ ਉਹਦੇ ਜਿਹੜੇ ਕਸਟਮਰਸ ਆ ਉਹਨਾਂ ਨੂੰ ਝੱਲਣਾ ਪੈ ਰਿਹਾ ਹੈਗਾ ਆ। ਸੋ ਮੈਟਰਸ ਕਹਿੰਦੇ ਆ ਵੀ ਇਸ ਕ੍ਰੈਡਿਟ ਸੂਜ਼ੀ ਦੇ ਕਰਕੇ, ਉਹਦੇ ਥੱਲੇ ਡਿੱਗਣ ਦੇ ਕਰਕੇ ਇੱਕ ਹਿਸਾਬ ਦੇ ਨਾਲ ਉਹ ਹੋਰ ਵੀ ਜ਼ਿਆਦਾ ਬੈਡ ਜਿਹੜੇ ਆ ਉਹ ਬਣਦੇ ਜਾ ਰਹੇ ਆ। ਇਹੀ ਨਹੀਂ, ਸਾਊਦੀ ਨੈਸ਼ਨਲ ਬੈਂਕ, ਇਸ ਬੈਂਕ ਦਾ ਸਭ ਤੋਂ ਵੱਡਾ ਜਿਹੜਾ ਇਨਵੈਸਟਰ ਆ, ਉਹਨਾਂ ਨੇ ਅੱਜ ਇਹ ਐਲਾਨ ਜਿਹੜਾ ਸਿਗਨਲ ਕੀਤਾ ਆ, ਕਹਿੰਦੇ ਵੀ ਹੁਣ ਇਸ ਦੇ ਵਿੱਚ ਅਸੀਂ ਬਹੁਤਾ ਕੈਸ਼ ਇੰਜੈਕਟ ਸ਼ਾਇਦ ਨਹੀਂ ਕਰਾਂਗੇ। ਇਹਦਾ ਮਤਲਬ ਕ੍ਰੈਡਿਟ ਸੂਸੀ ਦੀਆਂ ਜਿਹੜੀਆਂ ਮੁਸ਼ਕਿਲਾਂ ਆ ਉਹ ਹੋਰ ਜ਼ਿਆਦਾ ਵਧਣ ਵਾਲੀਆਂ ਆ। ਜੀ, ਕੱਲਾ ਅਮਰੀਕਾ ਨਹੀਂ, ਹੁਣ ਅਮਰੀਕਾ ਤੋਂ ਬਿਨਾਂ ਪੂਰੀ ਦੁਨੀਆ ਦੇ ਵਿੱਚ ਇਹਦਾ ਅਸਰ ਪੈਣਾ ਸ਼ੁਰੂ ਹੋ ਗਿਆ। ਯੂਰਪੀਅਨ ਸਟਾਕ 2.5% ਡਾਊਨ ਚਲੇ ਗਏ ਆ ਜਦੋਂ ਤੁਸੀਂ ਕ੍ਰੈਡਿਟ ਸੂਸੀ ਦੀ ਜਿਹੜੀ ਆ ਰੇਟਿੰਗ ਡਾਊਨ ਗਈ ਹੈਗੀ ਆ। ਤੁਸੀਂ ਦੱਸਿਆ ਹੀ ਆ ਵੀ ਸਾਊਦੀ ਅਰੇਬੀਆ ਨੇ ਕਹਿਤਾ ਵੀ ਅਸੀਂ ਹੋਰ ਜਿਹੜੀ ਸਾਊਦੀ ਨੈਸ਼ਨਲ ਬੈਂਕ ਆ ਸਪੋਰਟ ਨਹੀਂ ਕਰਾਂਗੇ ਕ੍ਰੈਡਿਟ ਸੂਸੀ ਦੀ। ਉਹ ਤੋਂ ਬਾਅਦ ਜਿਹੜੇ ਇਹਦੇ ਸ਼ੇਅਰ ਆ USA 'ਚ 16% ਡਾਊਨ ਗਏ ਆ ਤੇ ਲੰਡਨ ਦੇ ਵਿੱਚ 30% ਡਾਊਨ ਗਏ ਹੈਗੇ ਆ। ਸੋ ਯੂਰਪੀਅਨ ਯੂਨੀਅਨ ਦੀਆਂ ਜਿਹੜੀਆਂ ਬੈਂਕਾਂ ਆ ਉਹਨਾਂ ਦੇ ਉੱਤੇ ਵੀ ਜਿਹੜਾ ਬਹੁਤ ਵੱਡਾ ਅਸਰ ਪੈ ਰਿਹਾ ਹੈਗਾ। ਤੇ ਆਪਣੇ ਮੁਲਕ ਦੀ ਜੇ ਗੱਲ ਕਰਦੇ ਜਾਈਏ USA ਦੀ, ਹੁਣ ਤੱਕ 600 ਤੇ 44 ਪੁਆਇੰਟ ਡਾਓ ਜੋਨ ਇੰਡਸਟਰੀਅਲ ਡਾਊਨ ਜਾ ਚੁੱਕਾ ਅੱਜ ਕੁਝ ਘੰਟਿਆਂ ਦੇ ਵਿੱਚ। S&P ਇੰਡੈਕਸ ਜਿਹੜਾ 500 ਆ ਉਹ ਵੀ 1.8% ਡਾਊਨ ਚਲਾ ਗਿਆ, ਕਿਉਂਕਿ ਦੋ ਬੈਂਕਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਆਪਾਂ ਪਿਛਲੇ ਦਿਨਾਂ ਤੋਂ ਸਾਂਝੀ ਕਰਦੇ ਆ ਰਹੇ ਖਬਰ ਕਿਸ ਤਰ੍ਹਾਂ ਸਿਲੀਕਨ ਵੈਲੀ ਬੈਂਕ ਤੇ ਸਿਗਨੇਚਰ ਬੈਂਕ ਕਲੈਪਸ ਹੋਈਆਂ ਹੈਗੀਆਂ ਆ। ਬਲੇਮ ਇਹ ਕਰ ਰਹੇ ਵੀ 8 ਵਾਰੀ ਇੰਟਰਸਟ ਰੇਟ ਜੋ ਫੈਡਰਲ ਰਿਜ਼ਰਵ ਬੋਰਡ ਨੇ 12 ਮਹੀਨਿਆਂ 'ਚ ਇਨਕਰੀਜ਼ ਕੀਤਾ ਆ, ਉਹਦੇ ਕਰਕੇ ਸਾਡਾ ਜਿਹੜਾ ਸਾਰਾ ਕੁਝ ਵਾਪਰਿਆ ਹੈਗਾ ਆ। ਸੋ ਕੱਲਾ ਤੁਸੀਂ ਇਹ ਨਾ ਸੋਚੋ ਵੀ ਕੱਲ ਸਾਨੂੰ ਵੀ ਹੋਰ ਵੀ ਬਹੁਤ ਕਾਲਸ ਆਈਆਂ। ਇੱਕ ਤਾਂ ਇਹ ਬੜਾ ਵੱਡਾ ਇਸ਼ੂ ਬਣਿਆ ਆ ਵੀ ਜਿਹੜੀ ਤੁਹਾਡੇ ਬੈਂਕ ਦੇ ਵਿੱਚ ਪੈਸੇ ਆ ਉਹ ਕਿੰਨੇ ਤੱਕ ਜਿਹੜੇ ਆ ਇੰਸ਼ੋਰਡ ਆ, 2.5 ਲੱਖ ਆ ਜਾਂ 5 ਲੱਖ ਆ। ਸੋ ਮੈਨੂੰ ਕਿਸੇ ਨੇ ਕਾਲ ਕਰਕੇ ਦੱਸਿਆ, ਮੈਂ ਤਾਂ ਬੈਂਕ 'ਚ ਕਹਿੰਦਾ ਮੈਨੂੰ ਪ੍ਰਿੰਟ ਕਰਕੇ ਦਿੱਤਾ ਵੀ ਚਾਹੇ ਤੁਸੀਂ ਜੁਆਇੰਟ ਅਕਾਊਂਟ ਆ 500,000 ਤਾਂ ਹੀ ਨਹੀਂ ਹੈਗੇ, 2.5 ਲੱਖ ਤੱਕ ਹੀ ਹੈਗੇ ਆ। ਕਈ ਜਗ੍ਹਾ 500 ਆਈ ਡੋਨਟ ਨੋ, ਕਾਫੀ ਕਨਫਿਊਜ਼ਨ ਆ। ਜੇ ਕਿਸੇ ਨੂੰ ਜ਼ਿਆਦਾ ਨੌਲੇਜ ਹੋਇਆ ਉਹ ਜ਼ਰੂਰ ਸਾਡੇ ਨਾਲ ਸ਼ੇਅਰ ਕਰ ਦਿਓ। ਪਰ ਸਾਰੀਆਂ ਬੈਂਕਾਂ ਦੇ ਵਿੱਚ ਹਫੜਾ ਦਫੜੀ ਮਚੀ ਹੋਆ ਜਿਨ੍ਹਾਂ ਕੋਲ ਜ਼ਿਆਦਾ ਪੈਸੇ ਹੈਗੇ ਵੀ ਹੁਣ ਕਿੱਦਾਂ ਕਿੱਥੇ ਬਚਾਈਏ। ਕਿਉਂਕਿ ਇਹ ਦੋ ਬੈਂਕਾਂ ਨਹੀਂ, ਸਿਟੀ ਗਰੁੱਪ ਨੂੰ ਲੈ ਕੇ ਵੈਲਸ ਫਾਰਗੋ, ਗੋਲਡਮੈਨ ਸੈਕਸ ਦੇ 5% ਸਟਾਕ ਡਾਊਨ ਜਾ ਚੁੱਕੇ, ਬੈਂਕ ਆਫ ਅਮਰੀਕਾ ਦੇ 2%, ਫਾਈਨੈਂਸ਼ੀਅਲ ਸਿਲੈਕਟ ਸੈਕਟਰ ਜਿਹੜਾ SPDR ਫੰਡ ਆ ਉਹ 3.6%। ਸੋ ਲਗਭਗ ਜਿਹੜੀ ਬੈਂਕਿੰਗ ਨਾਲ ਰਿਲੇਟਡ ਜਿੰਨੇ ਵੀ ਸਟਾਕ ਆ ਉਹ ਸਾਰੇ ਹੀ ਜਿਹੜੇ ਆ ਡਾਊਨ ਜਾ ਰਹੇ ਹੈਗੇ ਆ। ਤੇ ਸੋ ਕਾਫੀ ਜਿਹੜੀ ਆ ਹਫੜਾ ਦਫੜੀ ਇਨਵੈਸਟਰਸ ਦੇ ਵਿੱਚ ਵੀ, ਜਿਨ੍ਹਾਂ ਨੇ ਸਟਾਕ ਲਏ ਸੀ ਬੈਂਕਾਂ ਦੇ, ਉਹਨਾਂ ਦੇ ਵਿੱਚ ਵੀ
ਤੇ ਜਿਨ੍ਹਾਂ ਦੇ ਜਿਹੜੇ ਪੈਸੇ ਵੀ ਆ ਬੈਂਕਾਂ ਦੇ ਵਿੱਚ, ਉਹ ਲੋਕ ਘਬਰਾਏ ਹੋਏ ਆ, ਚਾਹੇ ਉਹ ਦੱਸ ਰਹੇ ਆ ਜਾਂ ਨਹੀਂ ਦੱਸ ਰਹੇ। ਬੈਂਕਾਂ ਵਾਲੇ ਕਹਿੰਦੇ ਵੀ ਨਹੀਂ, ਜਿਹੜੀਆਂ ਇਹ ਦੋਨੋਂ ਬੈਂਕਾਂ ਆ, ਇਹ ਟੈਕਨੋਲੋਜੀ ਜਾਂ ਕ੍ਰਿਪਟੋ ਕਰੰਸੀ ਨਾਲ ਸੀ, ਸਾਡੇ ਉੱਤੇ ਕੋਈ ਅਸਰ ਨਹੀਂ। ਪਰ ਜੇ ਤੁਸੀਂ ਦੇਖੋ, ਇਹਨਾਂ ਦੇ ਸਟਾਕ ਵੀ ਜਿਹੜੇ ਕਾਫੀ ਥੱਲੇ ਜਾ ਰਹੇ ਹੈਗੇ ਆ। ਤੇ ਮੁਹੰਮਦ ਅਲ ਐਰੀਅਨ ਇੱਕ ਹੈਗੇ ਆ ਬਹੁਤ ਹੀ ਤਕੜੇ ਐਨਾਲਿਸਟ, ਉਹਨਾਂ ਨੇ ਕਿਹਾ ਆ ਵੀ ਇਸ ਟਾਈਮ ਦੇ ਉੱਤੇ ਜਿਹੜੀ ਫੈਡਰਲ ਰਿਜ਼ਰਵ ਬੋਰਡ ਆ, ਉਹਨਾਂ ਦੀ ਕ੍ਰੈਡੀਬਿਲਿਟੀ ਦਾ ਕੁਐਸਚਨ ਬਣਿਆ ਹੋਇਆ ਹੈਗਾ ਬੈਂਕਿੰਗ ਸੈਕਟਰ ਦੇ ਵਿੱਚ, ਵੀ ਉਹਨਾਂ ਨੇ ਜੋ ਸਟੈਂਡ ਆ ਕਿਸ ਤਰ੍ਹਾਂ ਦੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਲਏ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਤਾਂ ਬਿਲਕੁਲ ਸਥਿਤੀ ਜਿਹੜੀ ਇਸੇ ਤਰੀਕੇ ਦੇ ਹਿਸਾਬ ਦੇ ਨਾਲ ਜਿਹੜੀ ਉਹ ਬਣੀ ਪਈ ਆ। ਜਿਹੜੀ ਉਹ ਜੁਆਇੰਟ FDIC ਵਾਲਾ ਹੈਗਾ 5 ਲੱਖ ਵਾਲਾ, ਉਹਨਾਂ ਨੇ ਹੁਣ ਦੇਖੋ ਇੱਦਾਂ ਲਿਖਿਆ ਵੀ ਈਚ co-owner of a joint account is insured up to $2.5 ਲੱਖ for combined accounts of his or her interest in all joint accounts at the same time। ਹੁਣ ਇਹ ਬੜੀ ਕਨਫਿਊਜ਼ਨ ਆ, ਇਹ ਬੈਂਕਾਂ ਵਾਲੀ ਭਾਸ਼ਾ ਆ। ਜੇ ਕੋਈ ਬੈਂਕਰ ਹੈਗਾ ਆ ਤਾਂ ਉਹ ਆਈ ਥਿੰਕ ਇਸ ਦੇ ਵਿੱਚ ਆਪਾਂ ਨੂੰ ਕਲੀਅਰ ਦੱਸ ਸਕਦਾ ਆ, ਪਰ ਕਿਤੇ ਵੀ ਡਾਇਰੈਕਟਲੀ ਕਲੀਅਰਲੀ ਜਿਹੜਾ ਉਹ ਨਹੀਂ ਲਿਖਿਆ ਵੀ 5 ਲੱਖ ਤੱਕ ਇੰਸ਼ੋਰਡ ਆ। ਸੋ 2.5 ਲੱਖ ਹੀ ਮੰਨ ਕੇ ਜਿਹੜਾ ਆਪਾਂ ਹਾਲ ਦੀ ਘੜੀ ਜਿਹੜਾ ਤੁਹਾਨੂੰ ਜਿਹੜਾ ਇਸ ਦੇ ਵਿੱਚ ਚੱਲਣਾ ਚਾਹੀਦਾ ਹੈਗਾ ਆ। ਸੋ ਸਥਿਤੀ ਕਾਫੀ ਜਿਹੜੀ ਹਰਜੋਤ ਸਿੰਘ ਜੀ ਹਫੜਾ ਦਫੜੀ ਵਾਲੀ ਆ। ਸਵਿਟਜ਼ਰਲੈਂਡ ਦਾ ਇਹ ਜਿਹੜਾ ਬੈਂਕ ਆ, ਕ੍ਰੈਡਿਟ ਸੂਜ਼ੀ ਜਿਹੜਾ ਇਹ ਬੈਂਕ ਆ, $1.5 ਟ੍ਰਿਲੀਅਨ ਦੇ ਐਸੈਟਸ ਉਹ ਦੇਖ ਰਹੇ ਆ। ਜੇ ਉਸ ਦੇ ਮੁਕਾਬਲੇ ਜਿਹੜਾ ਬੈਂਕ ਫੇਲ ਹੋਇਆ ਸਿਲੀਕਨ ਵੈਲੀ ਬੈਂਕ, ਉਹ $200 ਬਿਲੀਅਨ ਦੀ ਜਿਹੜੀ ਐਸੈਟਸ ਆ ਉਹ ਨਿਗਰਾਨੀ ਕਰ ਰਹੇ ਸੀ। ਸੋ ਉਹਦੇ ਨਾਲੋਂ $1.3 ਟ੍ਰਿਲੀਅਨ ਜ਼ਿਆਦਾ ਆ। ਹੁਣ ਤੁਸੀਂ ਮੰਨ ਲਓ, ਰੱਬ ਨਾ ਕਰੇ ਵੀ ਭਾਈ ਜੇ ਕਿਤੇ ਇਹ ਬੈਂਕ ਨੂੰ ਪ੍ਰੋਬਲਮ ਆਉਂਦੀ ਆ ਤੇ ਸਾਰੀ ਦੁਨੀਆ 'ਚ ਹੀ ਹਫੜਾ ਦਫੜੀ ਜਿਹੜੀ ਆ ਇਸ ਟਾਈਮ ਮੱਚ ਜਾਣੀ ਆ। ਇਹਦੇ ਕਰਕੇ ਬਾਕੀ ਹੋਰ ਮੁਲਕਾਂ ਦੇ ਵਿੱਚ ਇਸ ਟਾਈਮ ਇਹੀ ਜਿਹੜਾ ਉਹ ਦੇਖਿਆ ਜਾ ਰਿਹਾ ਆ ਵੀ ਭਾਈ ਕੀ ਜਿਹੜਾ ਇਸ ਦੇ ਵਿੱਚ ਕੀਤਾ ਜਾ ਸਕਦਾ ਹੈਗਾ ਆ। ਕ੍ਰੈਡਿਟ ਸੂਜ਼ੀ ਨੇ ਆਪਣੀ ਜਿਹੜੀ ਐਨੂਅਲ ਰਿਪੋਰਟ ਆ ਉਸ ਨੂੰ ਪੇਸ਼ ਕਰਨ ਦੇ ਵਿੱਚ ਡਿਲੇ ਕੀਤਾ ਆ। ਇਹ ਉਦੋਂ ਡਿਲੇ ਆਇਆ ਹੁਣ ਜਦੋਂ US ਦੀ ਜਿਹੜੀ ਸਿਕਿਉਰਿਟੀ ਤੇ ਐਕਸਚੇਂਜ ਕਮਿਸ਼ਨ ਆ, ਉਹਨਾਂ ਨੇ ਹੋਰ ਇਨਫੋਰਮੇਸ਼ਨ ਪਿਛਲੇ ਹਫਤੇ ਦੇ ਵਿੱਚ ਜਿਹੜੇ ਕੈਸ਼ ਫਲੋ ਸਟੇਟਮੈਂਟਸ ਆ ਉਸ ਬਾਰੇ ਮੰਗੀ ਹੈਗੀ ਆ। ਜਾਂ ਤਾਂ ਹੁਣ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਜਾਂ ਅਮਰੀਕਾ ਇਹ ਸੋਚਿਆ ਵੀ ਭਾਈ ਜੇ ਇਹਨਾਂ ਦੀ ਰਿਪੋਰਟ ਵੀ ਮਾੜੀ ਭੱਦੀ ਜੀ ਆ ਗਈ ਤਾਂ ਹੋਰ ਲੋਕਾਂ ਦੇ ਬਾਕੀ ਬੈਂਕਾਂ 'ਚੋਂ ਬੈਂਕ ਰਨ ਨਾ ਜਿਹੜਾ ਉਹ ਸ਼ੁਰੂ ਹੋ ਜਾਵੇ। ਹੁਣ ਇੱਥੇ ਇਹ ਵੀ ਜਿਹੜਾ ਉਹ ਦੇਖਣਾ ਪੈਣਾ ਵੀ ਬੈਂਕ ਰਨ ਕਰਕੇ ਫਾਇਦਾ ਕੀ ਹੋਊਗਾ, ਨੁਕਸਾਨ ਕੀ ਹੋਊਗਾ। ਇੰਨਾ ਕੈਸ਼ ਤੁਸੀਂ ਘਰੇ ਰੱਖੋਗੇ ਕਿੱਥੇ, ਜਾਂ ਇੱਕ ਬੈਂਕ 'ਚੋਂ ਕੱਢ ਕੇ ਦੂਜੇ 'ਚ ਪਾਉਂਗੇ, ਤੀਜੇ 'ਚ ਪਾਉਂਗੇ, ਕਿਹਦੇ ਵਿੱਚ ਪਾਉਂਗੇ। ਜੇ ਐਡੇ ਵੱਡੇ ਬੈਂਕ ਵੀ ਸੁਰੱਖਿਅਤ ਨਹੀਂ ਆਪਣੇ ਆਪ ਨੂੰ ਮਹਿਸੂਸ ਕਰ ਰਹੇ, ਜਾਂ ਇਹ ਆ, ਜਾਂ ਇਹ ਵੀ ਹੋ ਸਕਦਾ ਹੁੰਦਾ ਹਰਜੋਤ ਸਿੰਘ ਜੀ, ਕਈ ਵਾਰੀ ਚਲੋ ਮਾੜਾ ਚੰਗਾ ਸਮਾਂ ਚੱਲਦਾ ਰਹਿੰਦਾ ਆ, ਬੈਂਕਾਂ ਦੇ ਉੱਤੇ ਵੀ ਆਉਂਦਾ ਜਾਂਦਾ ਰਹਿੰਦਾ ਆ, ਕਿਤੇ ਬਾਤ ਦਾ ਪਤੰਗੜ ਤਾਂ ਨਹੀਂ ਬਣ ਰਿਹਾ ਹੈਗਾ, ਕਿਤੇ ਵਾਕਈ ਇੱਦਾਂ ਦੀ ਸਥਿਤੀ ਹੈਗੀ ਆ, ਜਾਂ ਵੈਸੇ ਹੀ ਜਿਹੜਾ ਆ ਘਬਰਾਹਟ ਵਾਲਾ ਤੇ ਡਰ ਵਾਲਾ ਮਾਹੌਲ ਜਿਹੜਾ ਆ ਉਹ ਪੈਦਾ ਕਰਨ ਦੀ ਇੱਥੇ ਕੋਸ਼ਿਸ਼ ਕੀਤੀ ਜਾ ਰਹੀ ਆ। ਕਈਆਂ ਦੇ ਕਿਤੇ ਇਸ ਦੇ ਪਿੱਛੇ ਕੋਈ ਹੋਰ ਲੁਕੇ ਛਿਪੇ ਮਫਾਦ ਤਾਂ ਨਹੀਂ ਹੈਗੇ ਵੀ ਇੱਦਾਂ ਹੁੰਦੇ ਆ ਤੇ ਸਾਨੂੰ ਜਿਹੜਾ ਇਸ ਦੇ ਵਿੱਚ ਫਾਇਦਾ ਜਿਹੜਾ ਉਹ ਹੋਊਗਾ। ਸੋ ਦੇਖੋ ਪਰ ਕੀ ਕੁਝ ਵੀ ਬਣਦਾ। ਆ ਅੱਜ ਰਾਜਕਨਵੀਰ ਸਿੰਘ, ਜਿਹੜੀ ਡਾਓ ਜੋਨ ਇੰਡਸਟਰੀਅਲ ਸਟਾਕ ਮਾਰਕੀਟ ਆ, ਉਹ ਬਲੀਡ ਕਰ ਰਹੀ ਆ। ਜਿਸ ਟਾਈਮ ਦੇ ਉੱਤੇ ਤੁਹਾਡੇ ਨਾਲ ਆਪਾਂ ਲਾਈਵ ਖਬਰਾਂ 9:26 ਕੈਲੀਫੋਰਨੀਆ ਦੇ ਸਮੇਂ ਮੁਤਾਬਕ ਕਰ ਰਹੇ ਆ, ਹੁਣ ਡਾਓ ਜੋਨ ਇੰਡਸਟਰੀਅਲ 685 ਪੁਆਇੰਟ ਡਾਊਨ ਥੱਲੇ ਆ ਹੈਗਾ ਆ। ਸੋ ਜਿਹੜੀ ਫਸਟ ਰਿਪਬਲਿਕ ਬੈਂਕ ਆ, ਉਹਦੇ ਸ਼ੇਅਰ ਵੀ ਆਲਰੇਡੀ 17-18% ਅੱਜ ਇਕੱਲੇ ਚ ਡਾਊਨ ਹੋ ਗਿਆ। ਸੋ ਜਿਸ ਤਰ੍ਹਾਂ ਸਿਲੀਕਨ ਵੈਲੀ ਬੈਂਕ ਆ, ਤੇ ਮੈਨੂੰ ਲੱਗਦਾ ਵੀ ਫੈਡਰਲ ਰਿਜ਼ਰਵ ਬੋਰਡ ਦਾ ਵੀ, ਫੈਡਰਲ ਜਿਹੜੀ ਫਸਟ ਰਿਪਬਲਿਕ ਬੈਂਕ ਆ, ਉਹਨਾਂ ਦਾ ਵੀ ਜਿਹੜਾ ਆ ਸਿਚੁਏਸ਼ਨ ਬਹੁਤ ਬੈਡ ਉਦਾਂ ਦੀ ਬਣਨ ਜਾ ਰਹੀ ਹੈਗੀ ਜੀ। ਸੋ ਹੁਣ ਤਾਂ ਰੱਬ ਕਰੀਏ ਵੀ ਭਾਈ ਬਚਾਅ ਜਿਹੜਾ ਉਹ ਰਵੇ। ਕੀ ਜਿਹੜਾ ਇਸ ਦੇ ਵਿੱਚ ਹੋਊਗਾ। ਜਿਹੜਾ ਕ੍ਰੈਡਿਟ ਸੂਸੀ ਦੀ ਗੱਲ ਕਰਦੇ, 167 ਸਾਲ ਪੁਰਾਣਾ ਬੈਂਕ ਹੈਗਾ। ਇਹ ਜਿਹੜੀਆਂ ਸਵਿਸ ਰੇਲ ਰੋਡਸ ਜਦੋਂ ਬਣਾਈਆਂ ਜਾ ਰਹੀਆਂ ਸੀਗੀਆਂ, ਉਸ ਟਾਈਮ ਦੇ ਉੱਤੇ ਇਹ ਬੈਂਕ ਦੀ ਜਿਹੜੀ ਸਥਾਪਨਾ ਉਹ ਕੀਤੀ ਗਈ ਸੀ। ਲੇਮੈਨ ਬ੍ਰਦਰਜ਼ ਦਾ ਜਦੋਂ 2007-2008 ਦੇ ਵਿੱਚ ਭੱਠਾ ਬੈਠਾ ਸੀਗਾ, ਕੋਲੈਪਸ ਜਿਹੜਾ ਉਹ ਹੋਇਆ ਸੀਗਾ। ਸੋ ਉਹਦੇ ਵਿੱਚ ਕਹਿੰਦੇ ਆ ਵੀ ਇਹ ਰੈਕੋਗਨਾਈਜ਼ ਕੀਤਾ ਜਾ ਰਿਹਾ ਆ ਵੀ ਜਿਹੜੀਆਂ ਆਫ ਬੁੱਕ ਲਾਇਬਿਲਿਟੀਜ਼ ਤੇ ਜਿਹੜੀਆਂ ਬਿਜ਼ਨਸਿਸ ਆ, ਉਹਦੇ ਕਰਕੇ ਇਹ ਚੀਜ਼ ਬਣੀ ਹੈਗੀ ਆ। ਸੋ ਇਹ ਹੁਣ ਦੇਖਣਾ ਪੈਣਾ ਵੀ ਬੈਂਕ ਆਫ ਬੁੱਕ ਲਾਇਬਿਲਿਟੀਜ਼ ਕਿੰਨੀਆਂ ਕੁ ਜਿਹੜੀਆਂ ਉਹ ਖਰੀਦ ਰਹੇ ਆ। SVB ਦੀ ਵੀ ਜਿਹੜੀ ਇੱਕ ਹਿਸਾਬ ਦੇ ਨਾਲ ਫੇਲ ਹੋਣ ਦਾ ਕਾਰਨ ਇਹੀ ਇਸ ਟਾਈਮ ਬਣਿਆ ਪਿਆ। ਵੋਲੇਟਿਲਿਟੀ ਇਸ ਟਾਈਮ
ਡਰ ਦਾ ਮਾਹੌਲ ਜਿਹੜੀਆਂ ਸਟਾਕਸ ਦੇ ਵਿੱਚ, ਇਨਵੈਸਟਰ ਦੇ ਵਿੱਚ, ਨਿਵੇਸ਼ਕਾਂ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਬਣਿਆ ਪਿਆ ਹੈਗਾ ਆ ਵੀ ਇੱਥੇ ਹੋ ਕੀ ਜਿਹੜਾ ਹੋ ਰਿਹਾ ਆ। ਤੇ ਇਹ ਜਿਹੜਾ ਵੱਡਾ ਬੈਂਕ, ਕਿਉਂਕਿ ਬਹੁਤ ਦੁਨੀਆ ਦੀਆਂ ਬਹੁਤ ਮੁਲਕਾਂ ਦੀਆਂ ਇਕੋਨਮੀਜ਼ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਤੇ ਰੀਜਨਲ ਬੈਂਕਸ ਦੇ ਉੱਤੇ ਜਿਹੜਾ ਉਹ ਅਸਰ ਕਰਦਾ ਆ। ਸੋ ਉਹਦੇ ਕਰਕੇ ਹੋਰ ਕਈ ਜਾਣੇ ਜਿਹੜੇ ਉਹ ਖਤਰੇ ਦੇ ਵਿੱਚ ਆ ਜਾਂਦੇ ਆ। ਕੱਲ ਵੀ ਜਿੱਦਾਂ ਤੁਸੀਂ ਦੱਸਿਆ ਸੀਗਾ, ਲੇਮਨ ਬ੍ਰਦਰ ਦਾ ਜਿਹੜਾ CFO ਆ, ਉਸੇ ਨੂੰ ਹੀ ਤੁਸੀਂ SVB ਦਾ ਜਿਹੜਾ CFO ਲਾਇਆ ਹੋਊਗਾ। ਉਹਨੇ ਇੱਕ ਬੈਂਕ ਤਾਂ ਪਹਿਲਾਂ ਫੇਲ ਕਰਾਇਆ ਸੀ, ਦੂਜਾ ਵੀ ਕਰਾ ਛੱਡਿਆ ਆ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਉਹਨਾਂ ਨੂੰ ਰੱਖਣ ਵਾਲੇ ਤੇ ਕਰਨ ਵਾਲੇ ਕੀ ਜਿਹੜਾ ਉਹ ਦੇਖ ਕੇ ਕਰ ਰਹੇ ਆ। ਵਾਈਟ ਹਾਊਸ, ਕਾਂਗਰਸ ਇਸ ਟਾਈਮ ਉਹਨਾਂ ਦੇ ਵਿੱਚ ਭਜਦੜ ਮਚੀ ਪਈ ਆ। ਕਸਟਮਰਸ ਨੂੰ ਸ਼ਾਂਤ ਕਰਨ ਨੂੰ ਲੈ ਕੇ ਬੈਂਕਿੰਗ ਇੰਡਸਟਰੀ ਦੇ ਵਿੱਚ ਭਰੋਸਾ ਜਿਹੜਾ ਆ ਜਿਹੜਾ ਆ ਉਹ ਵਧਾਉਣ ਦੇ ਲਈ, ਪਰ ਹਾਲ ਦੀ ਘੜੀ ਲੋਕਾਂ ਨੂੰ ਜਿਹੜੀ ਆ ਬੇਚੈਨੀ ਆ ਉਹ ਜ਼ਰੂਰ ਸਤਾ ਰਹੀ ਹੈਗੀ ਆ। ਜੀ ਬਿਲਕੁਲ। ਸੋ ਕ੍ਰੈਡਿਟ ਸੁਈਜ਼ ਦੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ, ਲੰਡਨ ਦੇ ਵਿੱਚ ਜਿਹੜੀ ਸ਼ੇਅਰ ਮਾਰਕੀਟ ਆ, ਉਹ ਕਈ ਵਾਰ ਇਹਨਾਂ ਦੀ ਸਟਾਕ ਦੇ ਉੱਤੇ ਉਹਨਾਂ ਨੂੰ ਹਾਲਟ ਕਰਨਾ ਪਿਆ, ਬੰਦ ਕਰਨਾ ਪਿਆ। ਇੰਨਾ ਆਲਰੇਡੀ ਡਿੱਗਦੇ ਪਏ। 23.79% ਡਾਊਨ ਆ ਕ੍ਰੈਡਿਟ ਸੁਈਜ਼ ਲੰਡਨ ਦੇ ਵਿੱਚ। ਸੋ ਜਿਹੜੀ ਆ ਸਟਾਕ ਮਾਰਕੀਟ ਦੇ ਵਿੱਚ ਹਾਹਾਕਾਰ ਜਿਹੜੀ ਆ, ਆਪਾਂ ਕਹਿ ਸਕਦੇ ਹਾਂ ਉਹ ਮਚੀ ਹੋਈ ਆ ਬੈਂਕਾਂ ਨੂੰ ਲੈ ਕੇ। ਜੀ, ਜੀ, ਬਿਲਕੁਲ। ਸੋ ਚਲੋ ਹੋਪਫੁਲੀ ਭਾਈ ਬਚਾਅ ਜਿਹੜਾ ਉਹ ਰਵੇ ਤੇ ਸਾਰੇ ਜਾਣੇ ਜਿਹੜਾ ਉਹ ਦੇਖਦੇ ਰਹਿਣ। ਜਿਹੜੇ ਕੁਦਰਤੀ ਸਟੋਰਮਸ ਜਿਹੜੇ ਆ ਰਹੇ ਆ ਉਹਦੇ ਤੋਂ ਤਾਂ ਆਪਾਂ ਬਚੀਏ। ਇਹ ਵੀ ਜਿਹੜੇ ਫਾਈਨੈਂਸ਼ੀਅਲ ਸਟੋਰਮ ਜਿਹੜਾ ਬਰੂ ਹੋ ਰਿਹਾ ਆ, ਇਹਦੇ ਤੋਂ ਵੀ ਆਪਾਂ ਨੂੰ ਬਚਣ ਦੇ ਲਈ ਆਪਣੇ ਹਿਸਾਬ ਦੇ ਨਾਲ ਜਿਹੜੇ ਤੁਸੀਂ ਕਦਮ ਚੁੱਕ ਸਕਦੇ ਆ ਉਹ ਤੁਸੀਂ ਕਰੋ। ਸਾਡੇ 'ਚੋਂ ਹੁਣ ਕੋਈ ਫਾਈਨੈਂਸ਼ੀਅਲ ਮਾਹਰ ਨਹੀਂ, ਕੋਈ ਫਾਈਨੈਂਸ਼ੀਅਲ ਸਲਾਹ ਤਾਂ ਅਸੀਂ ਤੁਹਾਨੂੰ ਕੋਈ ਜਿਹੜੀ ਇਸ ਦੇ ਵਿੱਚ ਨਹੀਂ ਕੋਈ ਵੀ ਦੇ ਸਕਦੇ। ਪਰ ਹੁਣ ਤੁਸੀਂ ਆਪ ਹੀ ਦੇਖੋ, ਆਪਣੇ ਬਾਕੀ ਹੋਰ ਸਿਆਣੇ ਬੰਦਿਆਂ ਦੇ ਨਾਲ ਗੱਲਾਂ ਬਾਤਾਂ ਕਰਕੇ, ਜਿਨ੍ਹਾਂ ਨੇ ਇੱਦਾਂ ਦੀਆਂ ਚੀਜ਼ਾਂ ਦੇਖੀਆਂ, ਕੀ ਕੀਤਾ ਜਾ ਸਕਦਾ ਹੈ, ਕੀ ਉਦੋਂ ਉਹਨਾਂ ਨੇ ਕੀਤਾ ਸੀਗਾ ਤਾਂ ਜੋ ਇਹੋ ਜਿਹੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾਅ ਹੋਵੇ। 100% ਤਾਂ ਚਲੋ ਸਾਰਿਆਂ ਦਾ ਬਚਾਅ ਨਹੀਂ ਹੋ ਸਕਦਾ ਹੁੰਦਾ, ਜਿੰਨਾ ਵੀ ਮੈਕਸੀਮਮ ਤੁਸੀਂ ਆਪਣੀ ਬਚਤ ਰੱਖ ਸਕਦੇ ਆ ਉਹ ਉਹਦੇ ਵਿੱਚ ਕਰਨ ਦੇ ਵੱਲ ਨੂੰ ਜ਼ਰੂਰ ਜੀ। ਕਰੋ। ਸੋ ਆਪਾਂ ਤਾਂ ਜਿਹੜੀਆਂ ਵੱਖ-ਵੱਖ ਜਿਹੜੇ ਟੌਪ ਦੇ ਨਿਊਜ਼ਪੇਪਰਸ ਆ ਜੀ, ਜਾਂ ਬਿਲਕੁਲ। ਜਿਹੜੇ ਟੀਵੀ ਚੈਨਲਸ ਆ, ਉਹਨਾਂ ਦੀ ਜਿਹੜੀ ਜੋ ਰਿਪੋਰਟਿੰਗ ਆ, ਜੋ ਨਿਊਜ਼ ਆ, ਉਹ ਤੁਹਾਡੇ ਨਾਲ ਸਾਂਝੀ ਕਰਦੇ ਆ।